ਡਰਬੀ ਦੇ ਕਬੱਡੀ ਟੂਰਨਾਮੈਂਟ ਤੇ ਹੋਈ ਘਟਨਾ ਦੀਆਂ ਹੁਣ ਹੋਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ। ਇਹ ਵੀਡੀਓਜ਼ ਪਹਿਲੀ ਵੀਡੀਓ ਨਾਲੋਂ ਵੀ ਵੱਧ ਡਰਾਵਣੀਆਂ ਨਜ਼ਰ ਆ ਰਹੀਆਂ ਨੇ। ਕੁਝ ਕੁ ਵੀਡੀਓਜ਼ ਤਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਪੇਸ਼ ਵੀ ਨਹੀਂ ਕੀਤਾ ਜਾ ਸਕਦਾ, ਪਰ ਮੁੜ ਘਿੜ ਕੇ ਗੱਲ ਕਬੱਡੀ ਦੇ ਉੱਪਰ ਆ ਜਾਂਦੀ ਹੈ। ਜਦੋਂ ਅਜਿਹੀਆਂ ਖਬਰਾਂ ਦੇ ਹੇਠ ਲਿਖੇ ਹੋਏ ਕਮੈਂਟ ਪੜ੍ਹਦੇ ਹਾਂ ਜਿਸ ਦੇ ਵਿੱਚ ਲੋਕ ਆਪਣੇ ਵਿਚਾਰ ਸਾਂਝੇ ਕਰਦੇ ਨੇ, ਤਾਂ ਕਈ ਲੋਕ ਸਾਫ਼ ਰੂਪ ਦੇ ਵਿੱਚ ਲਿਖਦੇ ਨੇ ਕਿ ਕਬੱਡੀ ਨੂੰ ਚੌਧਰ ਨੇ ਲੈ ਲਿਆ ਤੇ ਕਈ ਲੋਕ ਲਿਖਦੇ ਨੇ ਕਿ ਹੁਣ ਕਬੱਡੀ ਨੂੰ ਪੂਰਨ ਤੌਰ ਤੇ ਬੰਦ ਕਰ ਦੇਣਾ ਚਾਹੀਦਾ। ਪਰ ਉਹ ਖੇਡ ਜਿਸ ਨੂੰ ਅਸੀਂ ਆਪਣੀ ਮਾਂ ਖੇਡ ਆਖਦੇ ਹਾਂ, ਉਸ ਨੂੰ ਅਸੀਂ ਬਹੁਤ ਹੀ ਵੱਡਾ ਸਨਮਾਨ ਦਿੰਦੇ ਹਾਂ। ਇਹ ਵੀ ਗੱਲ ਆਖੀ ਜਾਂਦੀ ਹੈ ਕਿ ਕਬੱਡੀ ਹੁਣ ਕੱਖਾਂ ਤੋਂ ਲੱਖਾਂ ਦੀ ਹੋ ਗਈ ਹੈ, ਪਰ ਦੂਸਰੇ ਪਾਸੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇੱਕ ਵਾਰ ਦੇ ਲਈ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਡਰਬੀ ਇੰਗਲੈਂਡ ਦੇ ਵਿੱਚ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਹੈ, ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਏ ਹੋਏ ਬੱਚੇ ਵੀ ਮੌਜੂਦ ਹੋਣਗੇ, ਉਹਨਾਂ ਦੇ ਹੋਰ ਪਰਿਵਾਰਕ ਜੀਵ ਵੀ ਹੋਣਗੇ। ਪਰ ਜਿਹੜੇ ਉਸ ਜਗ੍ਹਾ ਤੇ ਬੱਚੇ ਪਹੁੰਚੇ ਹੋਏ ਸਨ, ਉਹਨਾਂ ਦੇ ਮਨ ਤੇ ਇਸ ਸਾਰੀ ਘਟਨਾ ਦਾ ਕੀ ਪ੍ਰਭਾਵ ਜਾਵੇਗਾ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਦੋਂ ਉਹ ਆਪਣੇ ਚੇਤੇ ਦੇ ਵਿੱਚ ਉਮਰ ਭਰ ਦੇ ਲਈ ਇਸ ਗੱਲ ਨੂੰ ਜਿਉਂਦਾ ਰੱਖਣਗੇ ਕਿ ਅਸੀਂ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਗਏ ਸੀ ਜਿੱਥੇ ਇਹ ਸਾਰਾ ਕੁਝ ਵਾਪਰਿਆ ਸੀ, ਤਾਂ ਕਬੱਡੀ ਦੀ ਉਹਨਾਂ ਦੇ ਮਨ ਦੇ ਅੰਦਰ ਕਿਹੋ ਜਿਹੀ ਤਸਵੀਰ ਬਣੇਗੀ। ਫਿਲਹਾਲ ਦੇ ਲਈ ਜੋ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ, ਉਸ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਕਲੈਸ਼ ਦੋ ਗੈਂਗਾਂ ਦੇ ਵਿਚਾਲੇ ਦਾ ਸੀ। ਦੋ ਗੈਂਗਾਂ ਆਪਸ ਦੇ ਵਿੱਚ ਝੜਪਦੀਆਂ ਨੇ, ਜਿਸ ਦੇ ਵਿੱਚ ਇਹ ਪਹਿਲਾਂ ਮੂੰਹ ਜਵਾਨੀ ਬਹਿਸ ਤੋਂ ਲੈ ਕੇ ਹਥਿਆਰਾਂ ਤੱਕ ਦੀ ਲੜਾਈ ਬਣ ਜਾਂਦੀ ਹੈ ਅਤੇ ਇਸ ਸਭ ਦੇ ਵਿਚਾਲੇ ਇੱਕ ਵੀਡੀਓ ਤਾਂ ਇੰਨੀ ਦਰਦਨਾਕ ਹੈ ਜਿਸ ਦੇ ਵਿੱਚ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਨੂੰ ਬੁਰੀ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਉਹ ਵਿਅਕਤੀ ਜਿਸ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉਹ ਇੱਕ ਕਬੱਡੀ ਪਲੇਅਰ ਹੈ, ਪਰ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ। ਸੋ ਵੱਖ-ਵੱਖ ਵੀਡੀਓਜ਼ ਅਲੱਗ-ਅਲੱਗ ਐਂਗਲਸ ਤੋਂ ਹੁਣ ਜਿਵੇਂ ਸਾਹਮਣੇ ਆ ਰਹੀਆਂ ਨੇ, ਉਸ ਦੇ ਵਿੱਚ ਦੇਖਿਆ ਇਹ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਲੈਸ ਲੋਕ ਇੱਕ ਦੂਸਰੇ ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ, ਜਿੱਥੋਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਇਸ ਜਗ੍ਹਾ ਦੇ ਉੱਪਰ ਗੈਂਗ ਵਾਰ ਹੋਈ ਹੈ, ਆਪਸ ਦੇ ਵਿੱਚ ਦੋ ਗੈਂਗਾਂ ਦੀ ਝੜਪ ਹੋਈ ਹੈ ਅਤੇ ਇੱਕ ਵੀਡੀਓ ਦੇ ਵਿੱਚ ਇਹ ਕਹਿੰਦੇ ਹੋਏ ਵੀ ਲੋਕ ਨਜ਼ਰ ਆ ਰਹੇ ਨੇ ਦੂਸਰੇ ਵਿਅਕਤੀ ਦੇ ਉੱਪਰ ਹਮਲਾ ਕਰਦੇ ਹੋਏ ਕਿ ਹੁਣ ਪਾਏਗਾ ਵੀਡੀਓ। ਸੋ ਇਹੋ ਜਿਹੀਆਂ ਗੱਲਾਂ ਤੋਂ ਅੰਦਾਜ਼ਾ ਇਹੀ ਲੱਗ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਡਰਬੀ ਵਿੱਚ ਚੱਲ ਰਹੇ ਇਸ ਟੂਰਨਾਮੈਂਟ ਦੇ ਦੌਰਾਨ ਸਾਰੀ ਘਟਨਾ ਵਾਪਰੀ ਹੈ, ਜਿਸ ਨੇ ਕਿ ਪੰਜਾਬੀਆਂ ਦਾ ਸਿਰ ਇੱਕ ਵਾਰ ਮੁੜ ਤੋਂ ਸ਼ਰਮ ਦੇ ਨਾਲ ਝੁਕਾ ਦਿੱਤਾ ਹੈ। ਜਿੱਥੇ ਪੰਜਾਬੀ ਦੁਨੀਆ ਭਰ ਦੇ ਵਿੱਚ ਆਪਣਾ ਲੋਹਾ ਪਾਉਂਦੇ ਨੇ, ਪੰਜਾਬੀ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਨੇ ਆਪਣੀ ਪਛਾਣ ਦੇ ਲਈ, ਆਪਣੇ ਕੰਮਾਂ ਦੇ ਲਈ, ਪਰ ਦੂਸਰੇ ਪਾਸੇ ਉਸ ਦੇ ਨਾਲ ਨਾਲ ਹੁਣ ਅਸੀਂ ਇੱਕ ਹੋਰ ਤੋਹਮਤ ਖੱਟ ਚੁੱਕੇ ਹਾਂ।